ਜਿੰਦੇ ਨੂੰ ਕੋਈ ਨਹੀਂ ਦੇਣੀ ਤੇ ਮਰੇ ਨੂੰ ਤੇਰੇ ਰਿਸ਼ਤੇਦਾਰ ਨੂੰ ਖੋਣਗੇ। ਹਾਂ ਵੇਖਿਆ ਹੀ ਨਾ। ਹਾਂ ਉਹ ਜਿੰਦੇ ਨੂੰ ਲਿਖਿਆ ਅਲਟਰਾਸਾਊਂਡ ਤੇਰਾ ਹੋ ਗਿਆ, ਤੈਨੂੰ ਤਾਂ ਕੋਈ ਬਿਮਾਰੀ ਨਹੀਂ। ਬਿਮਾਰੀ ਕੋਈ ਮੈਂ ਕਹਾਂ ਸਾਲੇ ਨੇ ਅਲਟਰਾਸਾਊਂਡ ਤਾਂ ਮੇਰਾ ਕੀਤਾ। ਚੌਧਰੀ ਗਰੀਬ ਪਰਚੀ ਬਣਵਾ ਕੇ ਲੈ ਕੇ ਆਇਆ, ਠੀਕ ਹੋ ਗਿਆ। ਕਹਿੰਦਾ ਬਾਬਾ ਇੱਥੋਂ ਤੱਕ ਮੇਰੀ ਦੌੜ ਸੀ। ਮੈਂ ਕਿਹਾ ਹੁਣ ਤੂੰ ਬਹਿ ਜਾ ਅੱਗੇ, ਮੈਂ ਚਲਾਂਗਾ। ਠੀਕ ਜਿਵੇਂ ਢੋਲ ਖੜਕਦਾ, ਮੈਨੂੰ ਇਹੋ ਹੀ ਮਸਲਾ, ਹੋਰ ਕੋਈ ਮਸਲਾ ਨਹੀਂ। ਜਨਾਬ ਮਿੱਤਰੋ ਮੇਰੇ ਕੀ ਹਾਲ ਚਾਲ ਹੈ? ਦੱਸੋ ਠੀਕ ਦੇ ਜਨਾਬ ਲਈ। ਅੱਜ ਦੇ ਵਲੌਗ ਦੇ ਵਿੱਚ ਅਸਾਂ ਤੁਹਾਨੂੰ ਨਾਲ ਆਪਣੇ ਮਿਲਾਵਾਂਗੇ ਬਾਬੇ ਬਿਮਾਰੀ ਨੂੰ, ਬਾਬੇ ਸਪਾਰੀ ਨੂੰ। ਬਾਬਾ ਸਪਾਰੀ ਇਹ ਮੂੰਹ ਤੇ ਐਵੇਂ ਲਟਕਾ ਲੈਣਾ ਨਾ, ਜਲੀਲ ਸਾਰਾ ਦਿਨ ਮੈਂ ਆਂਦਾ ਰਿਹਾ ਤੇ ਮੂੰਹ ਤੇਰਾ ਲੱਥਿਆ ਆਇਆ ਹੁਣ। ਅੱਛਾ ਜੀ ਸਾਇਮਬਾਨ ਥੋੜੀ ਦੇਰ ਬਾਅਦ ਬਾਬੇ ਸਪਾਰੀ ਦਾ ਮੂੰਹ ਖੋਲ ਜਾਏਗਾ, ਫਿਰ ਇਹ ਬੋਲੇਗਾ। ਫਿਲਹਾਲ ਇਹਦੇ ਮੂੰਹ 'ਚ ਪਈ ਆ ਅਲਫੀ। ਤੇ ਬਾਬਾ ਯਾਰ ਉਹ ਤਮੀਜ਼ ਨਾਲ ਤੁਰਾ ਚੱਲ ਯਾਰ, ਉਹ ਕਿੱਧਰ ਜਾ ਰਹੇ ਆ? ਮੈਂ ਬਾਬਾ ਕਮੀਜ਼ ਪਾਈ ਆ। ਕਮੀਜ਼ ਭਾਈ ਹਾਂ ਨਜ਼ਰ ਨਹੀਂ ਹੁੰਦੀ। ਆਪਾਂ ਜਾ ਕਿੱਧਰ ਰਹੇ ਆ? ਜਾ ਪਤਾ ਨਹੀਂ ਕਿੱਧਰ ਰਹੇ ਆ, ਮੈਨੂੰ ਕੀ ਪਤਾ। ਮੈਨੂੰ ਤੂੰ ਫੋਨ ਕੀਤਾ? ਮੈਂ ਤੈਨੂੰ ਫੋਨ ਕੀਤਾ? ਹਾਂ ਚੌਧਰੀ ਉਹ ਇੱਕ ਤੂੰ ਤੋਂ ਚੌਧਰੀ, ਇੱਕ ਝੂਠ ਬੋਲਣ ਛੱਡ ਦੇ। ਆ ਬੰਦੂਕ ਕਿਉਂ ਲੁਕਾਈ? ਉਹ ਇਹ ਕੰਮ ਹੁੰਦੀ ਹੈ, ਕੰਮ ਹੁੰਦੀ। ਅੱਛਾ ਜੀ ਬਾਬੇ ਨੇ ਜੀ ਆ ਦੇਖੋ ਬੰਦੂਕ ਲਗਾਈ ਆ। ਅੱਛਾ ਬਾਬਾ ਮੈਨੂੰ ਇਹ ਦੱਸ, ਪੁੱਛੋ ਤੈਨੂੰ ਸਕੂਨ ਕਿਉਂ ਨਹੀਂ ਹੁੰਦਾ? ਇੱਕ ਬੰਦਾ ਸਕੂਨ ਨਾਲ ਕੰਮ ਕਰਨ ਦਿਆ, ਉਹ ਆਪਣੇ ਧਿਆਨੇ ਲੱਗਾ, ਕੰਮ ਲੱਗਾ ਆ, ਤੂੰ ਜੋ ਫੋਨ ਕਰਕੇ ਉਹਨੂੰ ਸੱਦ ਲੈਣਾ, ਆ ਜਾ ਚਲੀਏ। ਉਹ ਤੈਨੂੰ ਕੀ ਵਜ੍ਹਾ ਯਾਰ? ਆਪ ਤਾਂ ਤੂੰ ਵਿਹਲਾ ਹੈ। ਹਾਂ ਜਦੋਂ ਮੈਨੂੰ ਸਕੂਨ ਨਹੀਂ ਨਾ, ਤਾਂ ਮੈਂ ਕਿਸੇ ਨੂੰ ਸਕੂਨ 'ਚ ਨਹੀਂ ਰਹਿਣ ਦੇਣਾ। ਕਿਸੇ ਨੂੰ ਸਕੂਨ 'ਚ ਨਹੀਂ ਰਹਿਣਾ। ਹਾਂ ਚੀਜ਼ ਇਹ। ਅੱਛਾ ਹਾਂਜੀ ਅੱਛਾ ਮੇਨ ਚੀਜ਼ ਇਹ ਆ, ਇਸ ਵੀਡੀਓ 'ਚ ਨਹੀਂ, ਅਗਲੀ ਵੀਡੀਓ 'ਚ ਮੈਂ ਤੈਨੂੰ ਦੱਸਾਂਗਾ ਕਿ ਮੈਨੂੰ ਸਕੂਨ ਕਿਉਂ ਕੋਈ ਨਹੀਂ। ਤੈਨੂੰ ਸਕੂਨ ਹੋਣਾ ਵੀ ਨਹੀਂ ਹੈਗਾ। ਨਹੀਂ ਇਹੋ ਹੀ ਤੈਨੂੰ ਮੈਂ, ਹਾਂ ਉਹ ਤੁਹਾਡੇ ਵਗਰੇ ਆਉਣ ਦੇਣ ਤਾਂ ਫੇਰ ਆ। ਸਾਡੇ ਵਰਗੇ ਨਹੀਂ ਆਉਣ ਦੇ, ਨੀਤਾਂ ਤੇਰੀਆਂ ਆਪਣੀਆਂ ਖਰਾਬ ਨੇ। ਉਹ ਸਾਰੇ ਡਾਕਟਰ ਨੇ ਆਊਟਡੋਰ ਦੇ, ਅੱਛਾ ਚੱਲ ਜਾਓ ਉੱਥੇ, ਹਾਂ 2 ਟੈਸਟ ਲਿਖ ਦੇਣਗੇ। ਅੱਛਾ ਉਹ ਲੈ ਕੇ ਅਗਲੇ ਦਿਨ ਜਾਓ। ਹਾਂ ਹੈ ਇਹ ਕਿਉਂ ਨਹੀਂ ਕਰਵਾਏ? ਅੱਛਾ ਉਹ ਸਾਲਿਓ ਜੇ ਮੈਂ ਡਾਕਟਰ ਹੁੰਦਾ ਤਾਂ ਮੈਂ ਆਪ ਨਾ ਲਿਖ ਕੇ ਟੈਸਟ ਕਰਵਾ ਲੈਂਦਾ। ਉਹ ਬਾਬਾ ਮੈਨੂੰ ਇਹ ਯਾਦ ਆ ਗਿਆ, ਇੱਕ ਦਿਨ ਤੂੰ ਮੈਨੂੰ ਵੀ ਲੈ ਗਿਆ ਸੀ। ਉਹ ਡਾਕਟਰ ਨੇ ਤੈਨੂੰ ਲਿਖ ਉਹ ਕੇ ਅਗਲੇ ਦਿਨ ਲਿਖ ਦੇਣਗੇ। ਚਲੋ ਜੀ ਮੈਨੂੰ ਅੱਜ 8 ਦਿਨ ਹੋ ਚੱਲੇ ਆ ਅੱਛਾ ਇਹਨਾਂ ਟੈਸਟਾਂ ਦੇ ਮਗਰ ਜ਼ਲੀਲ ਹੋ ਗਿਆ। ਜ਼ਲੀਲ ਹੋ ਗਿਆ। ਹੁਣ ਮੈਂ ਤਾਂ ਜਿਹੜਾ ਜ਼ਲੀਲ ਹੋਇਆ ਨਾ, ਹਾਂ ਹੁਣ ਆਖਰੀ ਟੈਸਟ ਸੀ ਜਿਹੜਾ ਅੱਜ ਹੋ ਗਿਆ। ਇਨਸਾਨੀਅਤ ਵੀ ਹੋਣੀ ਚਾਹੀਦੀ ਆ। ਉਹ ਨਹੀਂ, ਉਹ ਜਿਹੜਾ ਉਹਨਾਂ ਦੇ ਨਾਲ ਅਗਲੇ ਦਿਨ ਕੀਤੀ ਸੀ, ਉਹ ਜਦੋਂ ਤੂੰ ਮੈਨੂੰ ਨਾਲ ਲੈ ਗਿਆ ਸੀ। ਓਏ ਹੋਏ ਅੱਛਾ ਉਹ ਵੇਖ ਲਓ। ਹਾਂ ਉਹ ਭਾਈਜਾਨ ਉਹ ਵੇਖੋ। ਹਾਂ ਦੱਸੀ ਬਾਬਾ। ਐਮਰਜੈਂਸੀ 'ਚ ਗਿਆ, ਅੱਛਾ ਚੌਧਰੀ ਮੇਰੇ ਨਾਲ। ਕਿਹੜਾ ਚੌਧਰੀ? ਚੌਧਰੀ ਢਿੱਲੂ ਆ ਸਾਡੇ ਕੋਲ। ਤੇ ਸਾਹਿਬਾਨ ਤੂੰ ਸਮਝ ਗਏ ਹੋਗੇ। ਹਾਂ ਅਸੀਂ ਗਏ, ਹਾਂ ਮੈਂ ਬਹਿ ਗਿਆ। ਉਹ ਤਾਂ ਪਹਿਲੇ ਬੈਠਾ ਹੈ। ਸੱਚੀ ਗੱਲ ਕਰੋ ਹਾਂ ਤੇ ਉਹ ਸਾਲੇ ਸੁਣਦੇ ਨਹੀਂ, ਹਾਂ ਤੇ ਫਿਰ ਸਾਫਦਾਰ ਥੋੜਾ ਬਹੁਤਾ ਡਰਾਮਾ ਕਰਨਾ ਪੈਂਦਾ। ਆ ਮੈਨੂੰ ਹਜੇ ਵੀ ਆ ਵੇਖ ਲਓ ਜਿਵੇਂ ਢੋਲ ਖੜਕਦਾ, ਮੈਨੂੰ ਇਹੋ ਹੀ ਮਸਲਾ, ਹੋਰ ਕੋਈ ਮਸਲਾ ਨਹੀਂ। ਮੈਂ ਚੌਧਰੀ ਨੂੰ ਆਖਿਆ ਮੈਂ ਯਾਰ ਤੂੰ ਪਰਚੀ ਬਣਵਾ ਲਾ। ਅੱਛਾ ਕਿਹੜੀ ਸ਼ਾਦੀ? ਵੇ ਚੈੱਕ ਕਰਵਾਉਣ ਦੀ ਐਮਰਜੈਂਸੀ ਚੋਂ। ਅੱਛਾ ਚੌਧਰੀ ਗਰੀਬ ਪਰਚੀ ਬਣਵਾ ਕੇ ਲੈ ਕੇ ਆਇਆ, ਠੀਕ ਹੋ ਗਿਆ। ਕਹਿੰਦਾ ਬਾਬਾ ਇੱਥੋਂ ਤੱਕ ਮੇਰੀ ਦੌੜ ਸੀ। ਮੈਂ ਕਿਹਾ ਹੁਣ ਤੂੰ ਬਹਿ ਜਾ ਅੱਗੇ, ਮੈਂ ਚਲਾਂਗਾ। ਠੀਕ ਆ। ਡਾਕਟਰ ਕੋ ਗਿਆ, ਉਹਨੇ ਪੁੱਛਿਆ, ਹਾਂ ਮੈਂ ਕਿਹਾ ਜੀ ਆ ਵੇਖੋ। ਹਾਂ ਉਹਨੇ ਲਿਖ ਦਿੱਤਾ ਅਲਟਰਾਸਾਊਂਡ, ਠੀਕ ਹੋ ਗਿਆ। ਸਾਈਨ ਕੀਤੇ, ਮੋਹਰ ਲਾਈ, ਕਹਿੰਦਾ ਚੱਲ। ਮੈਂ ਭਾਜੀ ਉਹ ਇਹ 37 ਬਾਜੀ ਨੰਬਰ ਖਤਰਨਾਕ ਦੀਆਂ ਪੁਲੀਆਂ ਨੇ ਤੇ ਅਸਾਂ ਵੀ ਟੱਪੜੀਆਂ ਨਾਲ। ਬਾਬਾ 37 ਨੰਬਰ ਨਾ ਹਾਂ ਚਲਾ ਗਿਆ ਕਮਰੇ 'ਚ। ਠੀਕ ਹੋ ਗਿਆ। ਉੱਥੇ ਜਦੋਂ ਗਿਆ, ਹੂੰ ਉਹਨੇ ਮੇਰੀ ਪਰਚੀਆਂ ਵੇਖ ਕੇ ਮੈਨੂੰ ਕਹਿੰਦਾ ਮਰੀਜ਼ ਕਿਹੜਾ? ਹੂੰ ਮੈਂ ਕਿਹਾ ਮੈਂ। ਹਾਂ ਕਹਿੰਦਾ ਪਰਚੀ ਫੜਾ। ਹਾਂ ਉਹਨੇ ਉੱਤੇ ਲਿਖਿਆ ਹਾਂ ਇੰਗਲਿਸ਼ 'ਚ, ਹੁਣ ਮੈਨੂੰ ਕੀ ਪਤਾ ਕੀ ਆ। ਮੈਂ ਬਾਹਰ ਆਇਆ। ਚੌਧਰੀ ਕਹਿੰਦਾ ਕਿਵੇਂ? ਮੈਂ ਕਿਹਾ ਕਹਿੰਦਾ ਉੱਥੇ ਡਾਕਟਰ ਕੋ ਜਾਓ। ਹਾਂ ਉਹਦੇ ਕੋ ਗਏ, ਹਾਂ ਉਹ ਵੇਖ ਕੇ ਕਹਿੰਦਾ ਉੱਤੇ ਲਿਖਿਆ ਅਲਟਰਾਸਾਊਂਡ ਤੇਰਾ ਹੋ ਗਿਆ, ਤੈਨੂੰ ਤਾਂ ਕੋਈ ਬਿਮਾਰੀ ਨਹੀਂ। ਬਿਮਾਰੀ ਕੋਈ? ਮੈਂ ਕਿਹਾ ਸਾਲੇ ਨੇ ਅਲਟਰਾਸਾਊਂਡ ਤਾਂ ਮੇਰਾ ਕੀਤਾ ਕੋਈ ਨਹੀਂ। ਹਾਂ ਪਰਚੀ ਫੜ ਕੇ ਆ ਲਿਖ ਦਿੱਤਾ ਹੀ ਆ। ਹਾਂ ਕਹਿੰਦਾ ਨਹੀਂ। ਉਹ ਮੈਂ ਡਾਕਟਰ ਨੂੰ ਆਖਿਆ, ਮੈਂ ਕਿਹਾ ਯਾਰ ਤੂੰ ਹੋਵੇਂ ਐਮਰਜੈਂਸੀ ਦਾ ਡਾਕਟਰ, ਹਾਂ ਤੇਰੀ ਉੱਤੇ ਮੋਹਰ ਲੱਗੀ ਹੋਵੇ, ਤੇਰੇ ਸਾਈਨ ਹੋਏ ਹੁਣ, ਹਾਂ ਉਹ ਕੌਣ ਹੁੰਦੇ ਆ ਕਮੀਨੇ? ਹਾਂ ਉਹ ਤਨਖਾਹਾਂ ਸਾਡੇ ਕੋਲ ਲੈਂਦੇ ਨੇ। ਅੱਛਾ ਏਸੀਆਂ 'ਚ ਉਹ ਬੈਠੇ ਨੇ। ਅੱਛਾ ਅਸਾਂ ਧੁੱਪੇ ਸੜਦੇ ਆ। ਅਸੀਂ ਧੁੱਪੇ ਸੜਦੇ ਆ। ਨਹੀਂ ਕੀਤਾ ਭਾਈ ਉਹਨਾਂ ਨੇ। ਵਾਪਸ ਬਾਬਾ ਆ ਗਏ। ਇਹਦੇ ਜਾਤੀ ਨਹੀਂ ਯਾਰ ਇੱਕ ਯਾਰ ਚੌਧਰੀ ਕੌਣ ਨਹੀਂ ਜ਼ਿਆਦਤੀ ਕਰਦਾ? ਹੁਣ ਮੈਂ ਮੂੰਹ ਖੋਲਾਂਗਾ ਨਾ। ਨਹੀਂ ਮੂੰਹ ਨਹੀਂ ਖੋਲਣਾ। ਨਹੀਂ ਮੇਰੀ ਸੁਣ, ਤੂੰ ਅਲਫੀ ਪਾਈ ਰੱਖ। ਮੈਂ ਮੂੰਹ ਖੋਲਿਆ ਨਹੀਂ ਤੇ ਮੈਂ ਨਹੀਂ ਲੱਭਣਾ। ਉਹ ਨਹੀਂ ਖੋਲਣਾ ਹੀ ਨਹੀਂ। ਹਾਂ ਇਸੇ ਤੋਂ ਚੁੱਪ ਖਮੋਸ਼ੀ। ਇਹ ਮੂੰਹ ਖੋਲਾਂਗੇ ਉੱਤੇ ਜਾ ਕੇ। ਕਿੱਥੇ ਜਾ ਕੇ? ਉਹ ਸੋਹਣੇ ਰੱਬ ਕੋਲ। ਬਾਬਾ ਜਲਦੀ ਕਰ ਫਿਰ। ਉਹ ਉੱਤੇ ਜਾਣ ਦਾ ਵੀ ਮੈਨੂੰ ਤੇ ਅਗਲੇ ਦਿਨ ਤੇਰੇ ਇੱਕ ਬੰਦੇ ਨੇ ਲਾਈ ਤੇ ਆਇਆ ਸੀ ਵੀ ਉਹ ਕਬਰ ਦੀਆਂ ਸਲਿੱਪਾਂ ਮੇਰੇ ਜਿਵੇਂ। ਉਹ ਕੋਈ ਬੰਦਾ ਸੀ। ਇੱਕ ਹੋਰ ਨਹੀਂ ਕਹਿੰਦੇ ਨੇ ਕਿ ਦੇਗਾ ਮੇਰੇ ਜਿਵੇਂ। ਉਹ ਬੰਦਾ ਸੀ, ਉਹ ਚਵਲ ਬਗਿਆੜ ਸੀ ਕੋਈ। ਉਹ ਬਗਿਆੜਾਂ ਦੀ ਗੱਲ ਤੇ ਕਦੀ ਯਕੀਨ ਕਰੀਦਾ? ਉਹਨਾਂ ਨੇ ਤਾਂ ਉਹ ਤਲਾਸ਼ ਖਾ ਜਾਣੀ ਸੀ ਉਹਨਾਂ ਨੇ। ਅੱਛਾ ਓਏ ਹੋਏ ਹੋਏ। ਹਾਂ ਉਹ ਇਦਾਂ ਦੇ ਬਗਿਆੜ, ਉਹ ਵੀ ਜ਼ਾਲਮ ਸੀ। ਜ਼ਾਲਮ ਬਗਿਆੜ ਨੇ ਉਹ। ਅੱਛਾ ਉਹ ਕੀ ਕਹਿੰਦਾ ਸੀ? ਕੁਲਖਾਨੀ ਦਾ ਖਰਚਾ ਮੇਰੇ ਜਿਵੇਂ। ਉਹ ਸੱਜੀ ਵਿਖਾ ਕੇ ਖੱਬੀ ਮਾਰਦੇ ਆ, ਬੰਦੇ ਨੂੰ ਹੋਸ਼ ਹੀ ਨਹੀਂ ਆਉਣ ਦਿੰਦੇ। ਮੁੜ ਕੇ ਕਹਿੰਦੇ ਇਹ ਨਹੀਂ ਬਾਬਾ, ਇਹਦਾ ਮਤਲਬ ਕਿ ਤੈਨੂੰ ਜਿੰਦੇ ਨੂੰ ਕੋਈ ਨਹੀਂ ਦੇਣੀ ਤੇ ਮਰੇ ਨੂੰ ਤੇਰੇ ਰਿਸ਼ਤੇਦਾਰ ਨੂੰ ਖੋਣਗੇ। ਹਾਂ ਵੇਖਿਆ ਹੀ ਨਾ। ਹਾਂ ਉਹ ਜਿੰਦੇ ਨੂੰ ਕੋਈ 2 ਰੁਪਏ, ਕੋਈ ਕਿਲੋ ਸੇਬ, ਅੱਛਾ ਕਿਲੋ ਚਾਵਲ ਖਵਾ ਦਿਓ ਪਕਾ ਕੇ। ਨਹੀਂ ਜਦੋਂ ਤੂੰ ਮਰ ਗਿਆ ਨਾ, ਹਾਂ ਅਸੀਂ ਦੇਗਾਂ ਪਕਾਸਾਂ, ਹਾਂ ਅਸੀਂ ਕੱਟੇ ਜ਼ਿਬਾ ਕਰਸਾਂ। ਉਹ ਇੱਕ ਬਾਬਾ ਚਵਲ ਚੌਧਰੀ ਸੀ। ਅੱਛਾ ਉਹ ਜਿਹੜਾ ਮੇਰਾ ਭਰਾ ਆ, ਅੱਛਾ ਉਹ ਕਹਿੰਦਾ ਸਲੇਪਾਂ ਤੇ ਕਫਨ ਮੇਰੇ ਜ਼ਮੇ। ਯਾਰ ਮੈਂ ਕਿਹਾ ਓਏ ਵੇ ਗੱਲ ਸੁਣ ਮੇਰੀ। ਉਹ ਤੇ ਗੱਲ ਸੁਣ, ਉਹ ਤੇਰਾ ਹੱਕ ਆ, ਉਹ ਤੇਰਾ ਬੁਨਿਆਦੀ ਹੱਕ ਆ। ਆਹੋ ਉਹ ਸਲੇਪਾਂ ਤੇ ਕਫਨ ਜਿਹੜਾ ਉਹ ਤੇਰਾ ਹੱਕ ਆ।
ਹੁਣ ਮੈਂ ਦੇਖਾਂ ਤੂੰ ਕਦੇ ਲਾਰਾ ਤੇ ਨਹੀਂ ਲਾਇਆ ਕਿ ਮੈਂ ਤੈਨੂੰ ਜੀਂਦੇ ਨੂੰ ਕੋਈ ਨਹੀਂ ਖਵਾਉਣਾ ਤੇ ਮਰਿਆਂ ਨੂੰ ਤੇਰੇ ਰਿਸ਼ਤੇਦਾਰਾਂ ਨੂੰ ਖਵਾਵਾਂਗਾ ਯਾਰ ਮੈਂ ਤੇ ਜਾਂਦਾ ਉਹਨੂੰ ਬੜਿਆੜ ਨੂੰ ਚੌਧਰੀ ਨੂੰ ਵਾਲਾ ਮਦੀਨਾ ਹੀ ਲੈ ਜਾਵੇ ਅੱਛਾ ਆਮੀਨ ਮੇਰੀ ਤੇ ਦੁਆ ਹੈ ਆਮੀਨ